ਅੱਜ ਤੁਹਾਡੇ ਨਾਲ ਜਿਹੜੀ ਕਿਤਾਬ ਸਾਂਝੀ ਕੀਤੀ ਜਾ ਰਹੀ ਹੈ ਉਹ ਹੈ ਬਾਲਾਂ ਲਈ ਇਕਬਾਲ। ਬਾਲਾਂ ਲਈ ਇਕਬਾਲ ਡਾਕਟਰ ਹਾरून ਰਸ਼ੀਦ ਤਬਸਮ ਹੋਰਾਂ ਦੀ ਲਿਖੀ ਹੋਈ ਕਿਤਾਬ ਹੈ। ਡਾਕਟਰ ਹਾरून ਤਬਸਮ ਹੋਰੀ ਉਰਦੂ ਜ਼ੁਬਾਨ ਨੂੰ ਅਦਬ ਦੇ ਹਵਾਲੇ ਨਾਲ ਆਪਣੀ ਇੱਕ ਵੱਖਰੀ ਪਛਾਣ ਰੱਖਦੇ ਨੇ। ਉਹ ਇਲਾਮਾ ਇਕਬਾਲ ਦੇ ਚਾਹਵਾਨਾਂ ਵਿੱਚੋਂ ਨੇ। ਇਲਾਮਾ ਇਕਬਾਲ ਬਰਸਗੀਰ ਪਾਕੋ ਹਿੰਦ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਸੋਚ, ਜੀਵਨ ਦੇ ਫਲਸਫੇ ਨੂੰ ਸ਼ਾਇਰੀ ਵਿੱਚ ਬਿਆਨ ਕਰਨ ਦੀ ਵਜ੍ਹਾ ਤੋਂ ਮੁਨਫਰਦ ਮੁਕਾਮ ਰੱਖਦੇ ਨੇ। ਇਲਾਮਾ ਇਕਬਾਲ ਹੋਰਾਂ ਨੇ ਉਰਦੂ ਦੇ ਨਾਲ ਨਾਲ ਫਾਰਸੀ ਜ਼ੁਬਾਨ ਵਿੱਚ ਸ਼ਾਇਰੀ ਕੀਤੀ। ਆਪ ਦੀ ਸ਼ਾਇਰੀ ਦੇ ਵਿੱਚ ਦੇਸ਼ ਨਾਲ ਮੁਹੱਬਤ, ਜੀਵਨ ਦਾ ਫਲਸਫਾ ਤੇ ਨਵੀਂ ਨਸਲ ਨੂੰ ਜੋਸ਼ ਜਜ਼ਬਾ ਦੇਣ ਦਾ ਦਰਸ ਜਿਹੜਾ ਹੈ ਉਹ ਮਿਲਦਾ ਹੈ। ਆਪ ਨੇ ਗਫਲਤ ਨੂੰ, ਲਾਪਰਵਾਹੀ ਨੂੰ ਕਦੇ ਵੀ ਪਸੰਦ ਨਹੀਂ ਕੀਤਾ। ਜਿਹੜਾ ਵੇਲਾ ਆਪ ਦਾ ਜੀਵਨ ਸੀ ਉਸ ਵੇਲੇ ਅੰਗਰੇਜ਼ ਇੱਥੇ ਮੁਸਲਮਾਨਾਂ ਨੂੰ ਗੁਲਾਮ ਬਣਾਈ ਬੈਠਾ ਸੀ। ਇਸ ਲਈ ਲੋੜ ਇਸ ਗੱਲ ਦੀ ਸੀ ਕਿ ਨਵੀਂ ਨਸਲ, ਨੌਜਵਾਨ ਨਸਲ ਨੂੰ ਪੈਗਾਮ ਦਿੱਤਾ ਜਾਏ ਆਜ਼ਾਦੀ ਦਾ ਤੇ ਆਪਣੇ ਅੰਦਰ ਹਿੰਮਤ ਤੇ ਜੁਰਤ ਪੈਦਾ ਕਰਨ ਦਾ। ਇਲਾਮਾ ਇਕਬਾਲ ਦੀ ਸ਼ਾਇਰੀ ਦੇ ਵਿੱਚ ਸਾਨੂੰ ਅਜਿਹੀ ਹਿੰਮਤ, ਜੁਰਤ ਤੇ ਪ੍ਰੇਰਨਾ ਮਿਲਦੀ ਹੈ ਜੋ ਜੀਵਨ ਨੂੰ ਅੱਗੇ ਵਧਣ ਵੱਲ ਲੈ ਕੇ ਜਾਂਦੀ ਹੈ। ਜਦੋਂ ਅਸੀਂ ਜੀਵਨ ਨੂੰ ਅੱਗੇ ਵਧਣ ਲਈ ਸਬਕ ਦੇਣਾ ਹੋਵੇ ਤੇ ਫਿਰ ਆਉਣ ਵਾਲੀ ਨਸਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਇਲਾਮਾ ਇਕਬਾਲ ਵਰਗੇ ਜ਼ੀਰਕ ਸ਼ਾਇਰ ਨੇ, ਦਾਨਾ ਸੂਝ-ਬੂਝ ਰੱਖਣ ਵਾਲੇ ਸ਼ਾਇਰ ਨੇ ਆਪਣੇ ਵੇਲੇ ਦੇ ਨੌਜਵਾਨਾਂ ਨੂੰ ਮੁਖਾਤਬ ਕੀਤਾ ਤੇ ਆਪਣੀ ਸ਼ਾਇਰੀ ਰਾਹੀਂ ਉਹਨਾਂ ਨੂੰ ਨਵਾਂ ਸੁਨੇਹਾ ਦਿੱਤਾ, ਜਿਹੜਾ ਆਜ਼ਾਦੀ ਦਾ ਸੁਨੇਹਾ ਸੀ, ਜਿਹੜਾ ਹਿੰਮਤ ਦਾ ਸੁਨੇਹਾ ਸੀ, ਜਿਹੜਾ ਗੁਲਾਮੀ ਨਾਲ ਨਫ਼ਰਤ ਦਾ ਸੁਨੇਹਾ ਸੀ, ਜਿਹੜਾ ਆਪਣੇ ਹੱਕਾਂ ਦੇ ਨਾਲ ਜਿਹੜਾ ਹੈ ਉਹ ਖਲੋ ਜਾਣ ਦਾ ਸੁਨੇਹਾ ਸੀ। ਤੇ ਫਿਰ ਉਹਨਾਂ ਨੇ ਮਰਦੇ ਮੋਮਨ ਦਾ ਤਸੱਵੁਰ ਦਿੱਤਾ, ਖੁਦੀ ਦਾ ਫਲਸਫਾ ਦਿੱਤਾ। ਇਲਾਮਾ ਇਕਬਾਲ ਨੇ ਜਿੱਥੇ ਨੌਜਵਾਨ ਨਸਲ ਨੂੰ, ਵਡਕਿਆਂ ਨੂੰ, ਵੱਡਿਆਂ ਨੂੰ ਮੁਖਾਤਬ ਕੀਤਾ ਹੈ, ਉੱਥੇ ਉਹਨਾਂ ਨੇ ਬਾਲਾਂ ਲਈ ਵੀ ਬਹੁਤ ਸੋਹਣੀਆਂ ਨਜ਼ਮਾਂ ਲਿਖੀਆਂ ਨੇ। ਜਿਵੇਂ ਕਿ ਪਾਕਿਸਤਾਨ ਦੇ ਹਰ ਸਕੂਲ ਦੇ ਵਿੱਚ ਲਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ, ਤੇ ਹਰ ਕੋਈ ਹਰ ਰੋਜ਼ ਪੜ੍ਹਦਾ ਹੈ ਤੇ ਉਸ ਦੇ ਨਾਲ ਕਈ ਸੁਨੇਹੇ ਜਿਹੜੇ ਨੇ ਨਵੀਂ ਨਸਲ ਦੇ ਤੀਕਰ ਅਪੜਦੇ ਨੇ। ਬਾਲਾਂ ਨੂੰ ਜਿੰਨਾ ਚਿਰ ਅਸੀਂ ਅਦਬ ਨਾਲ, ਮੁਹੱਬਤ ਨਾਲ, ਵਤਨ ਨਾਲ ਤੇ ਹਿੰਮਤ ਵਾਲਾ ਦਰਸ ਨਹੀਂ ਦੇਵਾਂਗੇ, ਉਹਨਾਂ ਚਿਰ ਨਵੀਂ ਨਸਲ ਦੇ ਵਿੱਚੋਂ ਅਸੀਂ ਹੁਬਲ ਵਤਨੀ ਦਾ ਜਜ਼ਬਾ ਜਿਹੜਾ ਹੈ ਉਹ ਨਹੀਂ ਮੰਗ ਸਕਦੇ। ਬਾਲਾਂ ਲਈ ਇਕਬਾਲ ਡਾਕਟਰ ਹਾरून ਰਸ਼ੀਦ ਹੋਰਾਂ ਦਾ ਜਿਹੜਾ ਯਤਨ ਹੈ, ਇਹਦੇ ਵਿੱਚ ਉਹਨਾਂ ਨੇ 44 ਨਜ਼ਮਾਂ ਜਿਹੜੀਆਂ ਨੇ, ਇਲਾਮਾ ਇਕਬਾਲ ਹੋਰਾਂ ਦੀਆਂ 44 ਨਜ਼ਮਾਂ ਦੀ ਪੰਜਾਬੀ ਤਸ਼ਰੀਹ ਤੇ ਨਾਲ ਨਾਲ ਉਸ ਦਾ ਮੁਸ਼ਕਿਲ ਜਿਹੜੇ ਲਫ਼ਜ਼ ਨੇ ਉਸ ਦਾ ਮਤਲਬ ਵੀ ਪੰਜਾਬੀ ਦੇ ਵਿੱਚ ਦਿੱਤਾ ਹੈ। ਪਰ ਇਹਦੇ ਨਾਲ ਜੇ ਉਹ ਥੋੜ੍ਹਾ ਜਿਹਾ ਯਤਨ ਕਰਦੇ ਤੇ ਇਹਨਾਂ ਨਜ਼ਮਾਂ ਦਾ ਤਰਜਮਾ ਸ਼ੇਅਰੀ ਸੂਰਤ ਵਿੱਚ ਪੰਜਾਬੀ ਵਿੱਚ ਦੇ ਦਿੰਦੇ ਤਾਂ ਬਹੁਤ ਵਧੀਆ ਹੋ ਜਾਣਾ ਸੀ। ਕਿਉਂ ਜਦੋਂ ਇੰਨਾ ਯਤਨ ਕੀਤਾ ਜਾ ਰਿਹਾ ਸੀ ਬਾਲਾਂ ਲਈ ਇਕਬਾਲ ਨੂੰ ਸਮਝਾਉਣ ਦਾ, ਤੇ ਫਿਰ ਇਹ ਯਤਨ ਜਿਹੜਾ ਹੈ ਹੋਰ ਵਧੀਆ ਹੋ ਸਕਦਾ ਹੈ। ਇਲਾਮਾ ਇਕਬਾਲ ਨੂੰ ਪੰਜਾਬੀ ਦੇ ਕਈ ਤਰਜਮਾਕਾਰਾਂ ਨੇ ਤਰਜਮਾ ਕੀਤਾ ਹੋਇਆ ਹੈ। ਜੇ ਸ਼ੇਅਰੀ ਸੂਰਤ ਵਿੱਚ ਤਰਜਮਾ ਉਹਨਾਂ ਦਾ ਵੀ ਲਿੱਤਾ ਜਾਂਦਾ ਤੇ ਮਤਲਬ ਤੇ ਤਸ਼ਰੀਹ ਦੇ ਨਾਲ ਜਿਹੜਾ ਹੈ ਉਹ ਕਾਫੀ ਗੱਲਾਂ ਨਵੀਆਂ ਆ ਸਕਦੀਆਂ ਨੇ। ਇਸ ਲਈ ਇਹਦੇ ਵਿੱਚ ਜਿਹੜੀ ਘਾਟ ਮਹਿਸੂਸ ਹੁੰਦੀ ਹੈ ਉਹ ਇਹ ਹੈ ਕਿ ਪੰਜਾਬੀ ਦੇ ਵਿੱਚ ਤਰਜਮਾ ਨਹੀਂ ਕੀਤਾ ਗਿਆ ਨਜ਼ਮਾਂ ਦਾ।
ਜੇ ਪੰਜਾਬੀ ਦੇ ਵਿੱਚ ਇਲਾਮਾ ਇਕਬਾਲ ਦੀਆਂ ਨਜ਼ਮਾਂ ਦਾ ਤਰਜਮਾ ਕਰ ਦਿੱਤਾ ਜਾਂਦਾ ਤਾਂ ਬਾਲਾਂ ਲਈ ਇਕਬਾਲ ਜਿਹੜਾ ਪੰਜਾਬ ਦੇ ਵਿੱਚ ਵਾਸੀ ਜਿਹੜੇ ਲੋਕ ਨੇ, ਜਿਹੜੇ ਪੰਜਾਬ ਤੇ ਪੰਜਾਬੀਅਤ ਨਾਲ ਮੁਹੱਬਤ ਕਰਦੇ ਨੇ, ਉਹਨਾਂ ਨੂੰ ਇਕਬਾਲ ਦੇ ਸੁਨੇਹੇ ਤੀਕਰ ਪੜ੍ਹਨ ਲਈ ਬਹੁਤ ਜ਼ਿਆਦਾ ਆਸਾਨੀ ਹੋ ਜਾਂਦੀ। ਫਿਰ ਦੂਜੀ ਜਿਹੜੀ ਗੱਲ ਹੈ ਕਿ ਇਸ ਕਿਤਾਬ ਦੇ ਅੰਦਰ ਪੰਜਾਬੀ ਜ਼ੁਬਾਨ ਦੀ ਜਿਹੜੀ ਪ੍ਰਚਲਿਤ ਇਮਲਾ ਹੈ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸਮੇ ਫਾਇਲ ਦੇ ਨਾਲ ਜਿਹੜਾ ਨੇ ਆਣਾ ਹੈ ਉਹ ਦੂਜਾ ਨੇ ਹੈ ਦੇ ਮਤਲਬ ਦੇ ਵਿੱਚ ਨੇ ਆ ਚੁੱਕਿਆ ਔਰ ਹਰ ਥਾਂ ਤੇ ਕਿਤਾਬ ਵਿੱਚ। ਇਸੇ ਤਰ੍ਹਾਂ ਹੋਰ ਜਿਹੜੀਆਂ ਲਫ਼ਜ਼ੀ ਗਲਤੀਆਂ ਨੇ ਇਹਦੇ ਵਿੱਚ ਮੌਜੂਦ ਨੇ, ਉਹਨਾਂ ਵੱਲ ਥੋੜ੍ਹੀ ਜਿਹੀ ਜੇ ਚਿੰਤਾ ਵਿਖਾਈ ਜਾਂਦੀ, ਉਹਨਾਂ ਵੱਲ ਧਿਆਨ ਦਿੱਤਾ ਜਾਂਦਾ ਤੇ ਮਾਮਲੇ ਜਿਹੜੇ ਨੇ ਉਹ ਹੋਰ ਸੋਹਣੇ ਹੋ ਸਕਦੇ ਸਨ। ਡਾਕਟਰ ਹਰੂਨ ਰਸ਼ੀਦ ਤਬਸਮ ਹੋਰਾਂ ਦਾ ਤਾਲੁਕ ਸਰਗੋਦਾ ਨਾਲ ਹੈ। ਸਰਗੋਦਾ ਵਿੱਚ ਬਹੁਤ ਜ਼ਿਆਦਾ ਪੰਜਾਬੀ ਪਿਆਰੇ ਵਸਦੇ ਨੇ ਜਿਹੜੇ ਪੰਜਾਬੀ ਜ਼ੁਬਾਨ ਦੇ ਨਾਲ ਜੁੜੇ ਹੋਏ ਨੇ। ਉਹ ਇਸ ਨੂੰ ਮਜ਼ੀਦ ਜਿਹੜਾ ਹੈ ਉਹ ਸੋਹਣਾ ਕਰਕੇ, ਨਿਖਾਰ ਕਰਕੇ ਉਹਨਾਂ ਨਾਲ ਜੇ ਮਸ਼ਵਰਾ ਕੀਤਾ ਜਾਂਦਾ ਤੇ ਉਹ ਸੋਹਣੇ ਅੰਦਾਜ਼ ਦੇ ਨਾਲ ਇਸ ਨੂੰ ਬਿਆਨ ਕਰ ਸਕਦੇ ਸਨ, ਇਸ ਨੂੰ ਹੋਰ ਸੋਹਣਾ ਬਣਾ ਸਕਦੇ ਸਨ। ਬਾਲਾਂ ਲਈ ਇਕਬਾਲ ਦੇ ਵਿੱਚ ਜਿਵੇਂ ਦੱਸਿਆ ਗਿਆ ਕਿ 44 ਨਜ਼ਮਾਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਇਹ ਜਿਹੜੇ ਨਜ਼ਮਾਂ ਨੇ ਉਸ ਤੋਂ ਪਹਿਲੇ ਬਾਲਾਂ ਦੀ ਪੜ੍ਹਾਈ ਤੇ ਸਿਖਾਈ ਦੇ ਹਵਾਲੇ ਨਾਲ ਡਾਕਟਰ ਇਲਾਮਾ ਮੁਹੰਮਦ ਇਕਬਾਲ ਹੋਰਾਂ ਦਾ ਜਿਹੜਾ ਮਜ਼ਮੂਨ ਹੈ ਉਸ ਨੂੰ ਵੀ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਇੱਥੇ ਦੱਸਿਆ ਗਿਆ ਹੈ। ਤੇ ਆਪਣੇ ਖਿਆਲਾਂ, ਆਪਣੇ ਵਿਚਾਰਾਂ ਦੇ ਹਵਾਲੇ ਨਾਲ ਡਾਕਟਰ ਹਰੂਨ ਰਸ਼ੀਦ ਤਬਸਮ ਲਿਖਦੇ ਨੇ, ਬਾਲਾਂ ਲਈ ਇਕਬਾਲ ਦੀਆਂ ਬਹੁਤ ਸਾਰੀਆਂ ਨਜ਼ਮਾਂ ਦਾ ਅੰਦਾਜ਼ ਦੁਆਇਆ ਹੈ। ਅਗਰ ਇਹਨਾਂ ਨਜ਼ਮਾਂ ਨੂੰ ਉਸਤਾਦ ਤੇ ਮਾਂ ਪਿਓ ਆਪਣੇ ਬਾਲਾਂ ਨੂੰ ਘਰ ਵਿੱਚ ਪੜ੍ਹਨ ਤੇ ਜ਼ੋਰ ਦੇਣ ਤੇ ਇਹ ਘਰਾਨਾ ਅੱਲਾਹ ਸੋਹਣੇ ਦੀਆਂ ਨਿਮਤਾਂ ਨਾਲ ਭਰ ਸਕਦਾ ਹੈ। ਵਾਲਿਦਾ ਮਰਹੂਮਾ ਕੀ ਯਾਦ ਮੇ ਮਰਸੀਆ ਲਿਖਿਆ ਜਦੋਂ ਇਲਾਮਾ ਇਕਬਾਲ ਨੇ, ਤੇ ਉਹ ਹਰ ਯਤੀਮ ਬੱਚੇ ਦੀ ਦਿਲ ਦੀ ਆਵਾਜ਼ ਬਣ ਗਿਆ। ਇਹ ਤੁਸੀਂ ਦੇਖੋ ਕਿ ਬੜੀ ਖੂਬਸੂਰਤ ਅੰਦਾਜ਼ ਦੇ ਨਾਲ ਡਾਕਟਰ ਹਰੂਨ ਰਸ਼ੀਦ ਤਬਸਮ ਹੋਰਾਂ ਨੇ ਤਸ਼ਰੀਹ ਕੀਤੀ। ਫਿਰ ਤਸ਼ਰੀਹ ਕਰਦੇ ਹੋਇਆ ਉਹਨਾਂ ਨੇ ਇੱਕ ਬੜਾ ਬੱਚਿਆਂ ਦੀ ਜ਼ਿਹਨੀ ਸਤ੍ਹਾ ਨੂੰ ਸਾਹਮਣੇ ਰੱਖਿਆ ਹੈ। ਇਹਦੇ ਵਿੱਚ ਮਾਲੂਮਾਤ ਵੀ ਨੇ। ਅਗਰ ਕਿਸੇ ਹਸਤੀ ਦੇ ਹਵਾਲੇ ਨਾਲ ਕੋਈ ਗੱਲ ਆ ਗਈ ਹੈ ਤੇ ਆਪ ਨੇ ਉਸ ਨੂੰ ਮੁਖਤਸਰ ਅੰਦਾਜ਼ ਦੇ ਨਾਲ ਬਾਲਾਂ ਨੂੰ ਸਮਝਾਇਆ, ਜਿਵੇਂ ਕਿਧਰੇ ਬੂ ਅਲੀ ਸੀਨਾ ਦਾ, ਜਾਮੀ ਦਾ, ਹਾਫਿਜ਼ ਸਾਦੀ ਦਾ, ਸ਼ਿਰਾਜ਼ੀ ਦਾ, ਕਿਧਰੇ ਸਾਦੀ ਦਾ ਜਾਂ ਸ਼ਿਰਾਜ਼ੀ ਦਾ ਕਿਧਰੇ ਜ਼ਿਕਰ ਆ ਗਿਆ ਤੇ ਆਪ ਨੇ ਡਾਕਟਰ ਹਰੂਨ ਰਸ਼ੀਦ ਤਬਸਮ ਹੋਰਾਂ ਨੇ ਉਸ ਦੇ ਹਵਾਲੇ ਨਾਲ ਥੋੜ੍ਹੇ 4-4, 5-5 ਲਾਈਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਖੂਬਸੂਰਤ ਅੰਦਾਜ਼ ਨਾਲ ਬਿਆਨ ਕੀਤਾ ਹੈ, ਜੋ ਬਾਲਾਂ ਵਾਸਤੇ ਬੜੀ ਮਾਲੂਮਾਤ ਜਿਹੜੀਆਂ ਨੇ ਉਹਦੇ ਵਿੱਚੋਂ ਮਿਲ ਸਕਦੀਆਂ ਨੇ। ਇਸ ਕਿਤਾਬ ਦੇ ਕੁੱਲ ਸਫ਼ੇ ਜਿਹੜੇ ਨੇ ਉਹ 200 ਨੇ ਤੇ ਇਸ ਕਿਤਾਬ ਨੂੰ ਜਿਵੇਂ ਦੱਸਿਆ ਗਿਆ ਕਿ ਮਿਸਾਲ ਪਬਲੀਕੇਸ਼ਨਸ ਨੇ 26 ਜੂਨ 2021 ਦੇ ਵਿੱਚ ਛਾਪਿਆ ਹੈ ਤੇ ਇਸ ਦਾ ਮੁੱਲ ਜਿਹੜਾ ਹੈ ਉਹ 600 ਰੁਪਇਆ ਹੈ। ਮਿਸਾਲ ਪਬਲਿਸ਼ਰਸ, ਰਹੀਮ ਸੈਂਟਰ, ਪ੍ਰੈਸ ਮਾਰਕੀਟ, ਅਮੀਨਪੁਰ ਬਾਜ਼ਾਰ, ਫੈਸਲ ਆਬਾਦ ਤੋਂ ਇਹ ਕਿਤਾਬ ਜਿਹੜੀ ਹੈ ਹਾਸਲ ਕੀਤੀ ਜਾ ਸਕਦੀ ਹੈ। ਬਾਲਾਂ ਲਈ ਇਕਬਾਲ ਡਾਕਟਰ ਹਰੂਨ ਰਸ਼ੀਦ ਤਬਸਮ ਹੋਰਾਂ ਦੀ ਇਹ ਕਿਤਾਬ ਹੈ, ਜਿਸ ਦਾ ਟਾਈਟਲ ਇੱਕ ਵਾਰੀ ਫਿਰ ਤੁਹਾਡੀ ਨਜ਼ਰ ਕਰ ਦਿੱਤਾ ਜਾਂਦਾ ਹੈ।